ਕੈਨੇਡਾ ਦੇ ਸਰੀ ਵਿਖੇ ਵਿਸਾਖੀ ਮੌਕੇ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ। ਮੋਰਿੰਡਾ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਤੇ ਵੱਖ-ਵੱਖ ਪੰਥਕ ਸ਼ਖਸੀਅਤਾਂ ਦੇ ਆਏ ਪ੍ਰਤੀਕਰਮ। ਦਲ ਖਾਲਸਾ ਵੱਲੋਂ 29 ਅਪ੍ਰੈਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚਣ ਦੀ ਅਪੀਲ। ਕੈਨੇਡਾ ਦੇ ਸਰੀ ਵਿਖੇ ਵਿਸਾਖੀ ਮੌਕੇ ਸਿੱਖ ਸੰਗਤਾਂ ਵੱਲੋਂ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ। ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਵਿੱਚ ਖਾਲਿਸਤਾਨ ਦੇ ਝੰਡੇ ਝੂਲਦੇ ਦਿਖਾਈ ਦਿੱਤੇ। ਇਸ ਮੌਕੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਸਿੱਖ ਪੰਥ ਦੀਆਂ ਤੇ ਪੰਜਾਬ ਦਰ ਦੀ ਹੋਰ ਮਹਾਨ ਸ਼ਖਸੀਅਤਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਮੈਂ ਜਿੱਥੇ ਆਪ ਸਭ ਨੂੰ ਮੁਬਾਰਕਬਾਦ ਦਿੰਦਾ, ਮੇਰੇ ਲਈ ਵੀ ਲਗਭਗ 1999 ਤੋਂ ਬਾਅਦ ਇਹ ਇੱਥੇ ਆਉਣ ਦਾ ਸਬਬ ਹੋਇਆ। ਹਕੂਮਤਾਂ ਦੀਆਂ ਆਪਣੀਆਂ ਨੀਤੀਆਂ ਹੁੰਦੀਆਂ ਨੇ। ਦਿੱਲੀ ਦਰਬਾਰ ਜਿਸ ਕਿਸਮ ਨਾਲ ਅੱਜ यूके, अमेरिका, आस्ट्रेलिया और कैनेडा इन्हां हुकूमतां दे नाल किवें अपना सरोकार तिखा करके सिख आवाज़ नूं दबाउणा चाहुंदे। कदे वो डिमार्शे इशू करते हैं, कदे ट्रैवल एडवाइजरी करते हैं, कदे प्रोटेस्ट करते हैं, पर अज का इत्थों का इकट्ठ भी मैसेज है। कैनेडा की धरती तो यह मैसेज आ रहा है जो दुनिया के हर कोने तो गया कि 35 मिलियन सिख नेशन दरियाए जमुना तो वाघा तक इंडिपेंडेंट सॉवरन नेशन खालिस्तान लिबरेट कराएगी। कंक्लूजन 5 बुलंद नारे, ये नारे सिंबॉलिक नहीं होंगे, ये तुहाडी उस डिटरमिनेशन का प्रतीक होंगे ने। बाबा बूटा सिंह, बाबा गंजा सिंह की स्पिरिट हमेशा सानू याद दहानी करवाई रहेगी कि जदों तक एक सिख भी इस धरती प्लैनेट के उत्ते है और वो बाहर खड़ी करके खालिस्तान जिंदाबाद कहने, साडी स्ट्रगल जारी है। उस अकाल तख्त वाल जिस खंडरात बना दिते गए अकाल तख्त ते 26 जनवरी 1986 का सरबत खालसा होया सी। बाबा गुरबचन सिंह मानोचाल की अगवाई 5 मैंबरी पंथक कमेटी होम च आई सी। 29 अप्रैल 1986 को खालिस्तान का ऐलाननामा जारी करके पंथ का राजसी निशाना मिथ्या गया सी। उस अकाल तख्त को अपनी मन दी नजरों के सामने लियाओ। इत्थों ये आवाज़ इन्नी बुलंद होए, इन्हां दे कौंसलेट, हाई कमीशन, एम्बेसियां टोट बटोड़ गुम छले सब नूं ये मैसेज आए, अकाल तख्त को आई आवाज़, अकाल तख्त को आई आवाज़, अकाल तख्त को आई आवाज़। ਮੋਰਿੰਡਾ ਅਤੇ ਫਰੀਦਕੋਟ 'ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਵਧ ਰਹੀਆਂ ਹਨ ਤੇ ਦੋਵੇਂ ਘਟਨਾਵਾਂ ਇੱਕੋ ਸਮੇਂ ਤੇ ਵਾਪਰੀਆਂ ਹਨ। ਇਹ ਬਹੁਤ ਮੰਦਭਾਗਾ ਹੈ। ਪ੍ਰਸ਼ਾਸਨ ਨੂੰ ਕਾਬੂ ਕੀਤੇ ਇਸ ਵਿਅਕਤੀ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਦਾ ਵਧਣਾ ਪੰਜਾਬ ਨੂੰ ਮੁੜ ਹਨੇਰੇ ਵਿੱਚ ਧਕੇਲਣ ਦੀ ਵੱਡੀ ਸਾਜ਼ਿਸ਼ ਹੈ। ਜਦੋਂ ਤੱਕ ਅਜਿਹਾ ਕਰਨ ਵਾਲਿਆਂ ਲਈ ਸਖਤ ਕਾਨੂੰਨ ਨਹੀਂ ਬਣਦਾ, ਉਦੋਂ ਤੱਕ ਇਹ ਬੇਅਦਬੀ ਦੀਆਂ ਘਟਨਾਵਾਂ ਨਹੀਂ ਰੁਕਣਗੀਆਂ। ਪ੍ਰਸ਼ਾਸਨ ਨੂੰ ਇਸ ਤੇ ਜਲਦੀ ਤੋਂ ਜਲਦੀ ਤੇ ਸਖਤ ਐਕਸ਼ਨ ਲੈਣਾ ਚਾਹੀਦਾ ਹੈ। ਪੰਜਾਬ ਦੇ ਵਿੱਚ ਲਗਾਤਾਰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਔਰ ਗੁਟਕਾ ਸਾਹਿਬਾਨ ਦੀ ਇਹ ਬੇਅਦਬੀ ਦਾ ਜਿਹੜਾ ਮਾਮਲਾ ਹੈ ਉਹ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ। ਅੱਜ ਦਿਨ ਕਿਤੇ ਨਾ ਕਿਤੇ ਕੋਈ ਨਾ ਕੋਈ ਇਸ ਤਰ੍ਹਾਂ ਦੀ ਬੇਅਦਬੀ ਜਿਹੜੀ ਉਹ ਸਾਹਮਣੇ ਆ ਰਹੀ ਹੈ, ਜਿਹੜੀ ਬਹੁਤ ਹੀ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ। ਅੱਜ ਮੋਰਿੰਡਾ ਦੇ ਵਿੱਚ ਜੋ ਘਟਨਾ ਵਾਪਰੀ ਹੈ, ਛੋਟੇ ਸਾਹਿਬਜ਼ਾਦਿਆਂ ਦੇ ਪਾਵਨ ਪਵਿੱਤਰ ਅਸਥਾਨ ਦੇ ਉੱਤੇ, ਉਹ ਹਿਰਦੇ ਨੂੰ ਬਲੁੰਦਰ ਦੇਣ ਵਾਲੀ ਘਟਨਾ ਹੈ। ਇੱਕ ਨਹਾਇਤ ਹੀ ਘਟੀਆ ਕਿਸਮ ਦਾ ਵਿਅਕਤੀ ਆ ਕੇ ਕੰਮ ਕਰਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬੇ ਬੈਠੇ ਗ੍ਰੰਥੀ ਸਿੰਘਾਂ ਦੀ ਕੁੱਟਮਾਰ ਕਰਦਾ ਹੈ, ਉਹਨਾਂ ਦੀ ਦਸਤਾਰ ਉਤਾਰਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਅਦਬੀ ਕਰਦਾ ਹੈ। ਔਰ ਇਹ ਬੇਹੱਦ ਜਿਹੜੀ ਹੈ ਮੰਦਭਾਗੀ ਘਟਨਾ ਹੈ। ਸਰਕਾਰ ਔਰ ਪ੍ਰਸ਼ਾਸਨ ਪਕੜੇ ਗਏ ਇਸ ਵਿਅਕਤੀ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰੇ, ਕਿਉਂਕਿ ਜਿੰਨਾ ਚਿਰ ਸਖਤ ਕਾਰਵਾਈ ਨਹੀਂ ਹੁੰਦੀ ਇਹੋ ਜਿਹੇ ਬੇਅਦਬੀ ਕਰਨ ਵਾਲੇ ਘਟੀਆ ਕਿਸਮ ਦੇ ਇਨਸਾਨਾਂ ਦੇ ਉੱਤੇ, ਉਹਨਾਂ ਚਿਰ ਇਹ ਬੇਅਦਬੀਆਂ ਜਿਹੜੀਆਂ ਉਹ ਨਹੀਂ ਰੁਕਣਗੀਆਂ। ਰਾਤ ਕਰੀਏ ਕਿ ਪੱਤੀ ਗੋਲੂਵਾਲਾ ਪਿੰਡ ਫਰੀਦਕੋਟ ਵਿਖੇ ਵੀ ਇੱਕ ਗੁਟਕਾ ਸਾਹਿਬ ਦੀ ਜਿਹੜੀ ਹੈ ਉਹ ਬੇਅਦਬੀ ਹੋਈ। ਪੁਲਿਸ ਨੇ ਬੜੀ ਮੁਸਤੈਦੀ ਦੇ ਨਾਲ 2 ਬੇਅਦਬੀ ਕਰਨ ਵਾਲੇ ਜਿਹੜੇ ਹੈ ਵਿਅਕਤੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ। ਔਰ ਹੈਰਾਨੀ ਦੀ ਗੱਲ ਹੈ ਕਿ ਇਹ 2 ਵਿਅਕਤੀ ਜਿਹੜੇ ਹੈ ਇਹ ਈਸਾਈ ਭਾਈਚਾਰਾ ਜਿਹੜਾ ਉਹਦੇ ਨਾਲ ਸੰਬੰਧਿਤ ਮੰਨੇ ਗਏ। ਇਸ ਕਿਸਮ ਦੀਆਂ ਪੰਜਾਬ ਦੇ ਵਿੱਚ ਵਰਤਦੀਆਂ ਘਟਨਾਵਾਂ ਇਹ ਪੰਜਾਬ ਨੂੰ ਮੁੜ ਤੋਂ ਜਿਹੜਾ ਹੈ ਉਹ ਹਨੇਰੇ ਵੱਲ ਝੁਕਣ ਵਾਲੀ ਇੱਕ
ਘਟੀਆ ਕਿਸਮ ਦੀ ਕਾਰਵਾਈ ਹੈ। ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕਾਰਵਾਈ ਹੈ। ਪੰਜਾਬ ਦੇ ਸ਼ਾਂਤ ਪਾਣੀਆਂ ਨੂੰ ਜਿਹੜਾ ਹੈ ਉਹ ਲਾਂਭੂ ਲਾਉਣ ਦੀ ਕਾਰਵਾਈ ਹੈ। ਇਹ ਜਿਹੜੇ ਬੇਅਦਬੀ ਕਰ ਰਹੇ ਇਹੋ ਜਿਹੇ ਲੋਕ ਹੈ, ਇਹਨਾਂ ਦੇ ਪਿੱਛੇ ਜ਼ਰੂਰ ਕੋਈ ਵੱਡੀਆਂ ਤਾਕਤਾਂ ਕੰਮ ਕਰ ਰਹੀਆਂ ਨੇ ਅਤੇ ਉਹਨਾਂ ਵੱਡੀਆਂ ਤਾਕਤਾਂ ਨੂੰ ਬੇਪਰਦ ਕਰਨਾ ਜਿਹੜਾ ਹੈ ਉਹ ਬੜਾ ਜ਼ਰੂਰੀ ਹੈ। ਫਿਰ ਹੀ ਇਹ ਬੇਅਦਬੀਆਂ ਰੁਕਣਗੀਆਂ। ਅਦਰਵਾਈਜ਼ ਪੰਜਾਬ ਦਾ ਮਾਹੌਲ ਇਸੇ ਤਰ੍ਹਾਂ ਜਿਹੜਾ ਹੈ ਇਹ ਲੋਕ ਖਰਾਬ ਕਰਦੇ ਰਹਿਣਗੇ ਔਰ ਸਿੱਖਾਂ ਦੇ ਖਿਲਾਫ ਜਿਹੜਾ ਨੈਰੇਟਿਵ ਜਿਹੜਾ ਹੈ ਉਹ ਸਿਰਜਦੇ ਰਹਿਣਗੇ। ਕਿਉਂਕਿ ਜਦੋਂ ਬੇਅਦਬੀ ਹੁੰਦੀ ਹੈ ਅਤੇ ਸਿੱਖ ਜਿਹੜੇ ਹੈ ਉਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਸਿੱਖ ਜਜ਼ਬਾਤਾਂ ਨੂੰ ਠੇਸ ਪਹੁੰਚਦੀ ਹੈ ਅਤੇ ਜਦੋਂ ਸਿੱਖ ਜਜ਼ਬਾਤਾਂ ਨੂੰ ਠੇਸ ਪਹੁੰਚਦੀ ਹੈ, ਸਿੱਖ ਆਪਣੇ ਜਜ਼ਬਾਤਾਂ ਦਾ ਪ੍ਰਗਟਾਵਾ ਕਰਦੇ ਹੈ ਅਤੇ ਫਿਰ ਇਹ ਲੋਕ ਕਹਿੰਦੇ ਨੇ ਕਿ ਸਿੱਖ ਜਿਹੜੇ ਆ ਉਹ ਮਾਹੌਲ ਖਰਾਬ ਕਰਦੇ ਹੈ। ਸਿੱਖ ਮਾਹੌਲ ਨਹੀਂ ਖਰਾਬ ਕਰਦੇ, ਮਾਹੌਲ ਇਸ ਕਿਸਮ ਦੇ ਘਟੀਆ ਇਨਸਾਨ ਕਰਦੇ ਆ ਜਿਹੜੇ ਇਸ ਕਿਸਮ ਦੀਆਂ ਘਟੀਆ ਕਿਸਮ ਦੀਆਂ ਹਰਕਤਾਂ ਕਰਦੇ ਆ। ਸਰਕਾਰ ਪ੍ਰਸ਼ਾਸਨ ਇਹਨਾਂ ਘਟੀਆ ਕਿਸਮ ਦੀਆਂ ਹਰਕਤਾਂ ਕਰਨ ਵਾਲਿਆਂ ਨੂੰ ਨੱਥ ਪਾ ਦੇ। ਮੋਰਿੰਡਾ ਬੇਅਦਬੀ ਘਟਨਾ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਵੀ ਬਿਆਨ ਆਇਆ ਹੈ। ਉਹਨਾਂ ਕਿਹਾ ਕਿ ਜਦੋਂ ਵੀ ਪੰਜਾਬ ਵਿੱਚ ਚੋਣਾਂ ਦਾ ਸਮਾਂ ਹੁੰਦਾ ਹੈ ਤਾਂ ਬੇਅਦਬੀ ਦੀਆਂ ਘਟਨਾਵਾਂ ਵਾਪਰਦੀਆਂ ਹਨ। ਸਿਆਸਤ ਕਰਨ ਲਈ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾਂਦੀ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨ ਇਸ ਤੇ ਸਖਤ ਕਾਰਵਾਈ ਕਰੇ ਤਾਂ ਜੋ ਭਵਿੱਖ ਵਿੱਚ ਕੋਈ ਵੀ ਅਜਿਹਾ ਕਰਨ ਬਾਰੇ ਸੋਚਣ ਤੋਂ ਵੀ ਡਰੇ। ਉਹਨਾਂ ਨੇ ਮੀਡੀਆ ਅਦਾਰਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਬੇਅਦਬੀ ਦੇ ਸਮੇਂ ਦੀ CCTV ਦੇ ਦ੍ਰਿਸ਼ ਪ੍ਰਸਾਰਿਤ ਨਾ ਕੀਤੇ ਜਾਣ। ਇਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਮਰਿੰਡੇ ਦੀ ਧਰਤੀ ਦੇ ਉੱਤੇ ਜਿਸ ਜੁਰਤ ਦੇ ਨਾਲ ਉਸ ਮਨੁੱਖ ਨੇ ਇਹ ਸਿੱਖਾਂ ਦੀ ਅਣਖ ਤੇ ਗੈਰਤ ਨੂੰ ਵਗਾਰਿਆ ਤੇ ਅੰਦਰ ਵੜ ਕੇ ਅਖੰਡ ਪਾਠ ਸਾਹਿਬ ਖੰਡਿਤ ਕੀਤੇ ਔਰ ਜਾ ਕੇ ਪਾਠੀ ਸਿੰਘਾਂ ਦੀਆਂ ਦਸਤਾਰਾਂ ਲਾਈਆਂ, ਫਿਰ ਉਹਨਾਂ ਦੇ ਉੱਤੇ ਹਮਲਾ ਵੀ ਕੀਤਾ ਤੇ ਮੈਂ ਸਮਝਦਾ ਜਿਹੜੀ ਬੋਰਸ਼ਾ ਕਰਦੀ ਉਹਨੇ ਖਿਲਾਰੀ। ਅੱਜ ਗੁਰੂ ਦਾ ਕੋਈ ਹੁੰਦਾ ਸਿਦਕਵਾਨ ਸਿੱਖ ਤੇ ਫਿਰ ਉਹਦਾ ਦੇਖਿਆ ਜਾਂਦਾ ਕੀ ਹਾਲ ਹੁੰਦਾ। ਬਹੁਤ ਹਿਰਦੇ ਵਾਚਕ ਦਰਦਨਾਕ ਘਟਨਾ ਆ ਔਰ ਸਾਰੇ ਸਿੱਖ ਪੰਥ ਦੇ ਵਿੱਚ ਇਹ ਸਮਾਂ ਇੱਕ ਜਿਹੜਾ ਉਹ ਮੈਂ ਪਿੱਛੇ ਵੀ ਦੇਖਦਾ, ਜਦੋਂ ਕੋਈ ਇਲੈਕਸ਼ਨ ਹੁੰਦੀ ਉਦੋਂ ਇਦਾਂ ਦੇ ਇਹ ਜਿਹੜੇ ਵਰਤਾਰੇ ਵਰਤਦੇ ਆ ਤੇ ਅਸੀਂ ਤਦ ਵੀ ਕਹਿੰਦੇ ਸੀ ਵੀ ਇਹੋ ਜਿਹੀਆਂ ਬੇਅਦਬੀਆਂ ਲਈ ਸਜ਼ਾਏ ਮੌਤ ਰੱਖੀ ਜਾਵੇ। ਤੇ ਹੁਣ ਦੇਖਦੇ ਆ ਜਿਹੜੇ ਆਪ ਦੀ ਸਰਕਾਰ ਆ ਮੌਜੂਦਾ, ਇਹ ਹੁਣ ਇਹਨੂੰ ਕਿਸ ਢੰਗ ਦੇ ਨਾਲ ਲੈਂਦੀ ਆ। ਕਹਿਣ ਨੂੰ ਬਹੁਤ ਕੁਝ ਹੁੰਦਾ, ਕਹੀ ਵੀ ਜਾਈਦਾ, ਪਰ ਜਿਹੜੇ ਕਰਨ ਦੀ ਵਾਰੀ ਆਉਂਦੀ ਉਸ ਲਈ ਆਪਾਂ ਪਿੱਛੇ ਨੂੰ ਹੋ ਜਾਂਦੇ ਆ। ਸੋ ਮੈਂ ਸਮਝਦਾ ਉਹਦੇ ਪਿੱਛੇ ਬਹੁਤ ਵੱਡੀ ਕੋਈ ਸਾਜ਼ਿਸ਼ ਆ, ਉਹ ਸਾਜ਼ਿਸ਼ ਨੂੰ ਨੰਗੇ ਕਰਨਾ ਚਾਹੀਦਾ। ਘਟਨਾ ਬਹੁਤ ਦਰਦਨਾਕ ਆ, ਕੋਈ ਵੀ ਸਿਦਕਵਾਨ ਸਿੱਖ ਉਸ ਘਟਨਾ ਨੂੰ ਦੇਖ ਕੇ ਪਸੀਜ ਜਾਂਦਾ ਆ। ਸੋ ਹੁਣ ਮੈਂ ਅੰਮ੍ਰਿਤ ਵੇਲੇ ਸਵੇਰੇ ਉੱਥੇ ਵੀ ਦਰਸ਼ਨ ਕਰਨ ਜਾਊਂਗਾ। ਸਿੰਘ ਸਾਹਿਬ ਵੱਲੋਂ ਵੀ ਕੁਝ ਆਦੇਸ਼ ਆਏ ਆ, ਕੱਲ੍ਹ ਨੂੰ ਉੱਥੇ ਅਖੰਡ ਪਾਠ ਸਾਹਿਬ ਵੀ ਪ੍ਰਬੰਧ ਕੀਤੇ ਜਾਣਗੇ। ਪਰ ਮੈਂ ਗੁਰੂ ਘਰਾਂ ਦੇ ਸਾਰੇ ਸਮੂਹਿਕ ਤੌਰ ਤੇ ਪ੍ਰਬੰਧਕ ਕਰਤਾ ਨੂੰ ਵੀ ਬੇਨਤੀ ਕਰਦਾ ਤੇ ਗੁਰੂ ਕੇ ਵਜ਼ੀਰਾਂ ਨੂੰ ਵੀ ਬੇਨਤੀ ਕਰਦਾ ਕਿ ਆਪਾਂ ਸੁਚੇਤ ਹੋਈਏ। ਕਈ ਵਾਰੀ ਇਕੱਲਾ ਅਖੰਡ ਪਾਠੀ ਪਾਠ ਕਰਦਾ ਹੁੰਦਾ, ਨਾ ਕੋਈ ਉੱਥੇ ਸੇਵਾਦਾਰ ਹੁੰਦਾ, ਨਾ ਕੋਈ ਹੋਰ ਹੁੰਦਾ। ਸੋ ਆਪਾਂ ਇਹਨਾਂ ਘਟਨਾਵਾਂ ਤੋਂ ਇਹ ਵੀ ਇੱਕ ਸਿੱਖੀਏ ਵੀ ਕੋਈ ਵੀ ਬੰਦਾ ਕਿਤੇ ਵੀ ਆ ਕੇ ਕੋਈ ਘਿਨਾਉਣੀ ਹਰਕਤ ਕਰਨ ਦਾ ਯਤਨ ਕਰ ਸਕਦਾ। ਸੋ ਆਪਾਂ ਵੱਧ ਤੋਂ ਵੱਧ ਯਤਨ ਕਰੀਏ ਕਿ ਜੇ ਘਰ ਦੇ ਵਿੱਚ ਆਪਾਂ ਜਿੱਥੇ ਅਖੰਡ ਪਾਠ ਉੱਥੇ ਵੀ ਘਰ ਦੇ ਤਿਆਰ ਬਰ ਤਿਆਰ ਰਹਿਣ, ਚਾਹੇ ਗੁਰੂ ਘਰ ਆ ਉੱਥੇ ਵੀ ਤਿਆਰ ਬਰ ਤਿਆਰ ਰਹਿਣ, ਤਾਂ ਕਿ ਕੋਈ ਐਸੀ ਮਨਸ਼ਾ ਦੀ ਭਾਵਨਾ ਦੇ ਨਾਲ ਆ ਕੇ ਇਦਾਂ ਦੀ ਜ਼ਰੂਰਤ ਨਾ ਕਰ ਸਕੇ। ਮੋਰਿੰਡਾ ਬੇਅਦਬੀ ਘਟਨਾ ਤੇ ਦਿੱਲੀ ਕਮੇਟੀ ਦਾ ਵੀ ਬਿਆਨ ਆਇਆ ਹੈ। ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਗਦੀਪ ਸਿੰਘ ਕਾਲੋ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਤੇ ਇਸ ਦੀ ਜਾਂਚ ਕਰਕੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਅੱਜ ਇੱਕ ਬਹੁਤ ਹੀ ਮੰਦਭਾਗੀ ਘਟਨਾ ਜਿਹੜਾ ਗੁਰਦੁਆਰਾ ਸਾਹਿਬ ਕੋਤਵਾਲੀ ਜਿਹੜਾ ਮੋਰਿੰਡਾ ਦੇ ਵਿੱਚ ਹੈਗਾ, ਉਹ ਇਤਿਹਾਸਿਕ ਸਥਾਨ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲਦਾ ਹੈ, ਉੱਥੇ ਅੱਜ ਇੱਕ ਵਿਅਕਤੀ ਕੋਲੋਂ ਆ ਕੇ ਉੱਥੇ ਚੱਲ ਰਹੇ ਅਖੰਡ ਪਾਠ ਸਾਹਿਬਾਂ ਦੇ ਵਿੱਚ ਜੋੜਿਆਂ ਦੇ ਜੂਤੇ ਪਾ ਕੇ ਉੱਥੇ ਆਉਣਾ ਔਰ ਉੱਥੇ ਆ ਕੇ ਜਿਹੜੇ ਪਾਠੀ ਸਿੰਘ ਉੱਥੇ ਪਾਠ ਕਰ ਰਹੇ ਸੀ ਉਹਨਾਂ ਦੀਆਂ ਪੱਗਾਂ ਉਤਾਰ ਦੇਣੀਆਂ ਔਰ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਨੂੰ ਚੁੱਕ ਕੇ ਸੁੱਟਣ ਦੀ ਗੱਲ ਜਿਹੜੀ ਸਾਹਮਣੇ ਆਈ ਹੈ, ਵੀਡੀਓ ਜਿਹੜੀ ਚੱਲ ਰਹੀ ਹੈ, ਬਹੁਤ ਮੰਦਭਾਗੀ ਹੈ। ਔਰ ਉੱਥੇ ਦੇ ਲੋਕਲ ਸੰਗਤ ਨੇ ਉਹਨੂੰ ਫੜ ਵੀ ਲਿਆ। ਮਗਰ ਮੈਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਔਰ ਜ਼ਿਲ੍ਹੇ ਦੀ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗਾ ਕਿ ਇਸ ਕੇਸ ਨੂੰ ਇਸ ਤਰੀਕੇ ਦੇ ਨਾਲ ਲਿਜਾਇਆ ਜਾਏ ਕਿ ਇਹਦੀ ਕੋਈ ਦਿਮਾਗੀ ਸੰਤੁਲਨ ਵਿਗੜਿਆ ਜਾਂ ਇਹਨੂੰ ਕੋਈ ਮੈਡੀਕਲ ਹੋਰ ਪ੍ਰੋਬਲਮ ਹੈ,
ਇਹ ਲੋਕ ਇਹਦੀ ਤਹਿ ਤੱਕ ਜਾਣਾ ਚਾਹੀਦਾ ਕਿ ਕਿਹੜੇ ਲੋਕ ਨੇ ਜਿਹੜੇ ਬਾਰ-ਬਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਕਰਦੇ ਨੇ ਔਰ ਬਾਰ-ਬਾਰ ਇਹਨਾਂ ਦੇ ਪਿੱਛੇ ਕੋਈ ਨਾ ਕੋਈ ਆਕਾ ਹੈ ਕਿ ਇਹਨਾਂ ਨੂੰ ਛੁਡਾ ਜਾਂਦਾ ਹੈ। ਸੋ ਇਹਦੇ ਉੱਤੇ ਬੜਾ ਸੀਰੀਅਸ ਸੰਗਿਆਨ ਲੈਣਾ ਚਾਹੀਦਾ, ਕਿਉਂਕਿ ਬਹੁਤ ਸਿੱਖ ਕੌਮ ਦੇ ਦਿਲਾਂ ਦੇ ਵਿੱਚ ਇਹਦਾ ਜਿਹੜੇ ਦਿਲ ਵਲੂੰਦਰੇ ਗਏ ਨੇ ਔਰ ਸੰਗਤਾਂ ਦੇ ਵਿੱਚ ਬੜਾ ਰੋਸ਼ ਹੈ। ਸੋ ਇਹਨੂੰ ਮੈਂ ਸ਼੍ਰੋਮਣੀ ਕਮੇਟੀ ਨੂੰ ਖਾਸ ਤੌਰ ਤੇ ਬੇਨਤੀ ਕਰਾਂਗਾ ਕਿ ਇਹਦਾ ਸੰਗਿਆਨ ਲੈ ਕੇ ਇਹਦੀ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਦੁੱਖ ਲੱਗ ਰਿਹਾ ਇਸ ਘਟਨਾ ਦੀ ਜਦੋਂ ਵੀਡੀਓ ਦੇਖੀ ਹੈ। ਮੋਰਿੰਡਾ ਜੋ ਕਿ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਕੋਤਵਾਲੀ, ਜਿੱਥੇ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਰੱਖਿਆ ਗਿਆ ਸੀ, ਉਹਨਾਂ ਦੇ ਇਤਿਹਾਸ ਦੇ ਨਾਲ ਜੁੜਿਆ ਹੋਇਆ ਇਹ ਗੁਰਦੁਆਰਾ ਸਾਹਿਬ ਹੈ। ਔਰ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਹੀ ਮੰਦਭਾਗੀ ਘਟਨਾ, ਜਿਸ ਦੀ ਜਿੰਨੀ ਨਿੰਦਾ ਕੀਤੀ ਜਾਏ ਉਨੀ ਥੋੜੀ ਹੈ, ਕਿ ਇੱਕ ਸਿਰ ਫਿਰਾ ਜਿਹੜਾ ਕਿ ਜੋੜੇ ਵੀ ਇਸ਼ੂਜ਼ ਪਾਏ ਹੋਏ ਆ ਔਰ ਆਂਦਾ ਸਿੱਧਾ ਆ ਕੇ ਤਾਬਿਆਂ ਦੇ ਵਿੱਚ ਜਿਹੜੇ ਗ੍ਰੰਥੀ ਸਿੰਘ ਬੈਠੇ ਆ ਉਹਨਾਂ ਮਾਰਨਾ ਸ਼ੁਰੂ ਕਰ ਦਿੰਦਾ, ਉਹਨਾਂ ਦੀ ਦਸਤਾਰ ਵੀ ਉਤਰ ਜਾਂਦੀ ਹੈ। ਉਸ ਤੋਂ ਬਾਅਦ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕਰਦਾ ਹੈ। ਮੈਂ ਸਮਝਦਾ ਕਿ ਇਹ ਬਹੁਤ ਵੱਡੀ ਜਾਂਦੇ ਕੋਈ ਸਾਜ਼ਿਸ਼ ਹੈ ਔਰ ਜੋ ਵੀ ਇਹ ਹੋਵੇ, ਮੇਰੀ ਪੁਰਜ਼ੋਰ ਅਪੀਲ ਹੈ ਪੰਜਾਬ ਸਰਕਾਰ ਨੂੰ, ਉੱਥੋਂ ਦੇ ਐਡਮਿਨਿਸਟ੍ਰੇਸ਼ਨ ਨੂੰ, ਕਿ ਇਸ ਘਟਨਾ ਦੀ ਹਰ ਐਂਗਲ ਤੋਂ ਜਾਂਚ ਕੀਤੀ ਜਾਣੀ ਚਾਹੀਦੀ ਆ ਔਰ ਇਸ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਆ। ਕਿਉਂਕਿ ਨਾਰਮਲੀ ਜਦੋਂ ਬੇਅਦਬੀ ਹੁੰਦੀ ਹੈ ਤੇ ਬਾਅਦ ਦੇ ਵਿੱਚ ਇੱਕ ਘੜਿਆ ਜਵਾਬ ਆਉਂਦਾ ਹੈ ਕਿ ਇਹਦਾ ਦਿਮਾਗੀ ਸੰਤੁਲਨ ਠੀਕ ਨਹੀਂ ਸੀ। ਇਸ ਕਰਕੇ ਇਹ ਚਾਹੇ ਦਿਮਾਗੀ ਸੰਤੁਲਨ ਇਹਦਾ ਠੀਕ ਹੋਵੇ ਚਾਹੇ ਨਾ ਹੋਵੇ, ਇਸ ਦੀ ਸਖਤ ਤੋਂ ਸਖਤ ਸਜ਼ਾ ਇਨਸ਼ੋਰ ਕਰੇ ਪੰਜਾਬ ਗੌਰਮੈਂਟ ਕਿ ਇਸ ਨੂੰ ਮਿਲੇ। ਔਰ ਦੂਸਰੀ ਗੱਲ, ਮੈਂ SGPC ਨੂੰ ਵੀ ਬੇਨਤੀ ਕਰਦਾ ਹਾਂ ਕਿ ਹਾਲਾਂਕਿ ਕਿਉਂਕਿ ਅਗਰ ਸੇਵਾਦਾਰ ਗੇਟ ਦੇ ਉੱਤੇ ਹੋਣਾ ਲਾਜ਼ਮੀ ਸੀ, ਅਗਰ ਸੇਵਾਦਾਰ ਗੇਟ ਦੇ ਉੱਤੇ ਹੁੰਦਾ ਤੇ ਇਹ ਜੋੜੇ ਪਾ ਕੇ ਅੰਦਰ ਨਹੀਂ ਆ ਸਕਦਾ ਸੀ ਦਰਬਾਰ ਦੇ। ਇਹਦਾ ਮਤਲਬ ਇਹ ਵੀ ਕਿਤੇ ਨਾ ਕਿਤੇ ਲਾਪਰਵਾਹੀ ਆ। ਇਸ ਦੇ ਉੱਤੇ ਵੀ SGPC ਨੂੰ ਧਿਆਨ ਦੇਣ ਦੀ ਲੋੜ ਹੈ, ਪਰ ਇਸ ਸ਼ਖਸ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ। ਪੰਜਾਬ ਸਰਕਾਰ ਨੂੰ ਇਹ ਇਨਸ਼ੋਰ ਕਰਨਾ ਪਏ। ਕੱਲ੍ਹ ਮੋਰਿੰਡਾ ਦੇ ਗੁਰੂ ਘਰ 'ਚ ਕੀਤੀ ਗਈ ਬੇਅਦਬੀ ਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਮੈਂ ਸਮੂਹ ਪੰਜਾਬੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਾ ਹਾਂ। ਪੰਜਾਬ ਵਿੱਚ ਪਿਛਲੇ 50 ਸਾਲਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਸਭ ਤੋਂ ਵੱਧ ਸਿੱਖ ਪੰਜਾਬ ਦੇ ਅੰਦਰ ਹੀ ਰਹਿੰਦੇ ਹਨ। ਸਿਆਸਤ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਕਿਉਂਕਿ ਜਦੋਂ ਕੋਈ ਪਾਰਟੀ ਤਾਕਤ ਵਿੱਚ ਆਉਂਦੀ ਹੈ ਤਾਂ ਉਹਨਾਂ ਨੂੰ ਬਦਨਾਮ ਕਰਨ ਲਈ ਇਹ ਸਾਜ਼ਿਸ਼ ਕੀਤੀ ਜਾਂਦੀ ਹੈ। ਅਸਲੀ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ। ਜੇਕਰ ਦੋਸ਼ੀਆਂ ਨੂੰ ਸਜ਼ਾ ਮਿਲ ਜਾਵੇ ਤਾਂ ਲੋਕ ਵਿਸ਼ਵਾਸ ਕਰਨਗੇ ਅਤੇ ਦੋਸ਼ੀ ਡਰ ਮੰਨਣਗੇ। ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਅਤੇ ਲਿਖਤੀ ਤੌਰ ਤੇ ਪੱਤਰ ਵੀ ਭੇਜਿਆ ਹੈ ਕਿ ਇਸ ਦੀ ਤਫਤੀਸ਼ ਕੀਤੀ ਜਾਵੇ ਅਤੇ ਉਸ ਵਿਅਕਤੀ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ। ਪੰਜਾਬ ਦੇ ਵਿੱਚ ਪਿਛਲੇ 50 ਸਾਲ ਹੋ ਚੱਲੇ ਆ ਤਕਰੀਬਨ ਕੋਈ ਨਾ ਕੋਈ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਨੇ। ਪੰਜਾਬ ਦੇ ਵਿੱਚ ਹੀ ਸਿੱਖਾਂ ਦੀ ਵਸੋਂ ਸਭ ਤੋਂ ਜ਼ਿਆਦਾ ਹੈ ਤੇ ਮੈਂ ਵੇਖਿਆ ਕਿ ਰਾਜਨੀਤੀ ਜਿਹੜੀ ਹੈ ਉਹ ਇਸ ਕਰਕੇ ਬਦਨਾਮ ਹੋ ਰਹੀ ਹੈ ਕਿ ਜਦੋਂ ਵੀ ਕਿਸੇ ਕੋਈ ਸ਼ਕਤੀ ਆਉਂਦੀ ਹੈ, ਜਿਹੜੇ ਅਸਲ ਦੋਸ਼ੀ ਹੈ ਉਹਨਾਂ ਨੂੰ ਸਜ਼ਾਵਾਂ ਨਹੀਂ ਹੋ ਰਹੀਆਂ। ਜੇਕਰ ਦੋਸ਼ੀਆਂ ਨੂੰ ਸਜ਼ਾਵਾਂ ਹੋਣ, ਫੜੇ ਜਾਣ ਤੇ ਲੋਕਾਂ ਦਾ ਵਿਸ਼ਵਾਸ ਹੋਵੇ ਤੇ ਦੁਸ਼ਮਣ ਨੂੰ ਡਰ ਹੋਵੇ, ਅਪਰਾਧੀ ਨੂੰ ਡਰ ਹੋਵੇ। ਇਸ ਕਰਕੇ ਜਿਹੜੀ ਹੈ ਨਾ, ਮੈਂ ਪੰਜਾਬ ਸਰਕਾਰ ਨੂੰ ਰਿਕੁਐਸਟ ਵੀ ਕੀਤੀ ਕਰਦਾ, ਲਿਖ ਕੇ ਵੀ ਭੇਜਿਆ ਕਿ ਇਹਨਾਂ ਦੀ ਪੜਤਾਲ ਹੋਣੀ ਚਾਹੀਦੀ ਹੈ, ਪ੍ਰੀਵੈਂਟਿਵ ਐਕਸ਼ਨ ਲਿਆ ਜਾਣਾ ਚਾਹੀਦਾ ਹੈ ਔਰ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ। ਦਲ ਖਾਲਸਾ ਵੱਲੋਂ 29 ਅਪ੍ਰੈਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਦਲ ਖਾਲਸਾ ਤੋਂ ਭਾਈ ਕੰਵਰਪਾਲ ਸਿੰਘ ਨੇ ਇਸ ਬਾਰੇ ਬੋਲਦਿਆਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਅੰਦਰ ਖਾਲਿਸਤਾਨ ਵਿਰੋਧੀ ਬਿਰਤਾਂਤ ਸਿਰਜਿਆ ਜਾ ਰਿਹਾ ਹੈ। ਖਾਲਿਸਤਾਨ ਬਣਾਉਣ ਦੀ ਲਹਿਰ ਨੂੰ ਧੁੰਦਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਖਾਲਿਸਤਾਨ ਵਿਰੋਧੀ ਬਿਰਤਾਂਤ ਸਿਰਜਣ ਵਾਲੇ ਦੁਸ਼ਮਣਾਂ ਨੂੰ ਦੱਸਣ ਲਈ ਕਿ ਉਹਨਾਂ ਦੀਆਂ ਸਾਜ਼ਿਸ਼ਾਂ ਸਿੱਖਾਂ ਨੂੰ ਤੋੜ ਨਹੀਂ ਸਕੀਆਂ ਹਨ। ਵੱਧ ਤੋਂ ਵੱਧ ਸੰਗਤਾਂ 29 ਅਪ੍ਰੈਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚਣ। ਦਮਦਮੀ ਟਕਸਾਲ ਦੇ ਸੱਦੇ ਤੇ 26 ਜਨਵਰੀ 1986 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਰਬੱਤ ਖਾਲਸਾ ਸੱਦਿਆ ਗਿਆ ਸੀ। ਉਸ ਸਰਬੱਤ ਖਾਲਸਾ ਦੇ ਇੱਕ ਫੈਸਲੇ ਦੇ ਵਿੱਚ ਸੰਘਰਸ਼ ਦੀ ਵਾਗਡੋਰ ਦੇ ਲਈ 5 ਮੈਂਬਰੀ ਪੰਥਕ ਕਮੇਟੀ ਦਾ ਗਠਨ ਕੀਤਾ ਗਿਆ ਸੀ। ਉਸ 5 ਮੈਂਬਰੀ ਪੰਥਕ ਕਮੇਟੀ ਨੇ 29 ਅਪ੍ਰੈਲ 1986 ਨੂੰ ਦਰਬਾਰ ਸਾਹਿਬ ਸਮੂਹ ਦੇ ਅੰਦਰੋਂ ਖਾਲਿਸਤਾਨ ਐਲਾਨਨਾਮਾ ਜਾਰੀ ਕੀਤਾ ਸੀ, ਜਿਸ ਤਹਿਤ
ਉਹਨਾਂ ਨੇ ਦੁਨੀਆ ਭਰ ਦੇ ਮੁਲਕਾਂ ਨੂੰ, ਅੰਤਰਰਾਸ਼ਟਰੀ ਭਾਈਚਾਰੇ ਨੂੰ ਅਤੇ ਸਿੱਖ ਕੌਮ ਨੂੰ ਖਾਲਿਸਤਾਨ ਨੂੰ ਮਾਨਤਾ ਦੇਣ ਲਈ ਤੇ ਖਾਲਿਸਤਾਨ ਦੇ ਉੱਤੇ ਪਾਬੰਦ ਹੋਣ ਲਈ ਸਿੱਖ ਸੰਗਤਾਂ ਕੋਲੋਂ ਸਹਿਯੋਗ ਮੰਗਿਆ ਸੀ। ਅੱਜ ਉਸ ਐਲਾਨਨਾਮੇ ਦੇ 37 ਵਰ੍ਹੇ ਪੂਰੇ ਹੋਣ ਜਾ ਰਹੇ ਨੇ। ਇਸ ਐਲਾਨਨਾਮੇ ਦੇ ਤੋਂ ਬਾਅਦ ਸਿੱਖ ਸੰਘਰਸ਼ ਨੂੰ ਇੱਕ ਬਲ ਮਿਲਿਆ। ਇਸ ਸੰਘਰਸ਼ ਦੇ ਵਿੱਚ ਹਜ਼ਾਰਾਂ ਨੌਜਵਾਨ ਸ਼ਹੀਦ ਹੋਏ, ਸੈਂਕੜੇ ਇੰਟੈਰੋਗੇਸ਼ਨ ਸੈਂਟਰਾਂ ਦੇ ਵਿੱਚ ਤਸ਼ੱਦਦ ਰਾਹੀਂ ਨਕਾਰਾ ਕੀਤੇ ਗਏ, ਬਹੁਤ ਸਾਰੇ ਨੌਜਵਾਨ ਦੇਸ਼ ਵਿਦੇਸ਼ਾਂ ਦੇ ਵਿੱਚ ਚਲੇ ਗਏ, ਬੇਅੰਤ ਖੂਨ ਵਗਿਆ ਇਸ ਦੌਰਾਨ। ਔਰ ਇੱਕ ਗੱਲ ਹੋਰ ਹੈ ਕਿ ਇਸ ਐਲਾਨਨਾਮੇ ਤੋਂ ਬਾਅਦ ਜਿਹੜਾ ਇੱਕ ਸੰਘਰਸ਼ ਜੋਬਨ 'ਤੇ ਗਿਆ, ਉਸ ਸੰਘਰਸ਼ ਨੂੰ ਸਰਕਾਰ ਨੇ ਆਪਣੇ ਹੱਥ ਕੰਡਿਆਂ ਰਾਹੀਂ, ਆਪਣੀ ਅੰਨੀ ਤਾਕਤ ਰਾਹੀਂ, ਕਾਲੇ ਕਾਨੂੰਨਾਂ ਰਾਹੀਂ ਦਬਾਉਣ ਦੀ ਵੀ ਕੋਸ਼ਿਸ਼ ਕੀਤੀ, ਪਰ ਸੰਘਰਸ਼ ਨਿਰੰਤਰ ਜਾਰੀ ਰਿਹਾ। ਵੱਖ-ਵੱਖ ਰੂਪਾਂ ਤੇ ਸਰੂਪਾਂ ਦੇ ਵਿੱਚ ਸੰਘਰਸ਼ ਅੱਜ ਤੱਕ ਜਿਉਂਦਾ ਤੇ ਜਾਗਦਾ ਚੱਲਦਾ ਆ ਰਿਹਾ ਹੈ। ਬੇਸ਼ੱਕ 1986 ਦੇ ਇਸ ਐਲਾਨਨਾਮੇ ਤੋਂ ਪਹਿਲਾਂ ਵੀ ਪੰਥ ਦੇ ਇੱਕ ਹਿੱਸੇ ਵੱਲੋਂ ਖਾਲਿਸਤਾਨ ਦਾ ਟੀਚਾ ਮਿਥ ਲਿਆ ਗਿਆ ਸੀ। ਦਲ ਖਾਲਸਾ ਨੇ, ਬੱਬਰ ਖਾਲਸਾ ਨੇ, ਕੌਂਸਲ ਆਫ ਖਾਲਿਸਤਾਨ ਨੇ ਖਾਲਿਸਤਾਨ ਦਾ ਸੰਘਰਸ਼ ਇਸ ਐਲਾਨਨਾਮੇ ਤੋਂ ਪਹਿਲਾਂ ਵੀ ਵਿੱਢ ਦਿੱਤਾ ਸੀ। 1984 ਦੇ ਹਮਲੇ ਤੋਂ ਪਹਿਲਾਂ ਸੰਤ ਜਰਨੈਲ ਸਿੰਘ ਖਾਲਸਾ ਜੀ ਨੇ ਵੀ ਇਹ ਗੱਲ ਬਾਰ-ਬਾਰ ਆਪਣੇ ਭਾਸ਼ਣਾਂ ਦੇ ਵਿੱਚ ਅਲੱਗ-ਅਲੱਗ ਕਾਰਨਾਂ ਕਰਕੇ ਦੁਹਰਾਈ ਸੀ ਕਿ ਜਦ ਵੀ ਪੁਲਿਸ, ਜਦ ਵੀ ਹਿੰਦੁਸਤਾਨ ਦਰਬਾਰ ਸਾਹਿਬ 'ਤੇ ਹਮਲਾ ਕਰੇਗਾ ਤੇ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਲੇਕਿਨ ਇਸ ਐਲਾਨਨਾਮੇ ਦਾ ਇੱਕ ਮਹੱਤਵਪੂਰਨ ਪਹਿਲੂ ਇਹ ਹੈ ਕਿ ਹੁਣ ਤੱਕ ਖਾਲਿਸਤਾਨ ਦੇ ਸੰਘਰਸ਼ ਕੋਲ ਇੱਕੋ ਇੱਕ ਦਸਤਾਵੇਜ਼ ਹੈ ਜਿਸ ਰਾਹੀਂ ਖਾਲਿਸਤਾਨ ਦੇ ਬਾਰੇ, ਉਸ ਦੇ ਇਕਨੋਮਿਕ ਮਾਡਲ, ਸੋਸ਼ਲ ਮਾਡਲ, ਪੋਲੀਟੀਕਲ ਮਾਡਲ ਬਾਰੇ ਬਰੀਫ ਜ਼ਿਕਰ ਹੈਗਾ। ਸੋ ਹੁਣ ਸਾਡੇ ਕੋਲ ਜਿਹੜੇ ਧਿਰਾਂ, ਜਿਹੜੇ ਸ਼ਖਸੀਅਤਾਂ ਖਾਲਿਸਤਾਨ ਲਈ ਲੜ ਰਹੀਆਂ ਨੇ, ਜਿਹੜੀਆਂ ਖਾਲਿਸਤਾਨ ਨੂੰ ਪਰਨਾਈਆਂ ਨੇ, ਉਹਨਾਂ ਕੋਲ ਇਹ ਇੱਕੋ ਇੱਕ ਦਸਤਾਵੇਜ਼ ਮੌਜੂਦ ਹੈ। ਸੋ 37 ਵਰ੍ਹੇ ਪੂਰੇ ਹੋਣ ਜਾ ਰਹੇ ਨੇ। ਦਲ ਖਾਲਸਾ ਖਾਲਿਸਤਾਨ ਨੂੰ ਪਰਨਾਈ ਹੋਈ ਜਥੇਬੰਦੀ ਹੈ। ਅਸੀਂ ਆਪਣੀ ਫਰਜ਼ ਤੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਸ ਵਰ੍ਹੇ ਦਰਬਾਰ ਸਾਹਿਬ, ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋ ਕੇ ਅਰਦਾਸ ਕਰਾਂਗੇ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਖਾਲਿਸਤਾਨ ਤੇ ਪੂਰਨੇ ਪਾਉਂਦੇ ਹੋਏ ਸ਼ਹਾਦਤਾਂ ਦਿੱਤੀਆਂ, ਉਹਨਾਂ ਮਰਜੀਵੜਿਆਂ ਨੂੰ ਜਿਨ੍ਹਾਂ ਨੇ ਜੇਲ੍ਹਾਂ ਕੱਟੀਆਂ ਔਰ ਆਪਣੇ ਸਰੀਰ ਨਕਾਰਾ ਕੀਤੇ, ਔਰ ਹਰ ਉਸ ਵਿਅਕਤੀ ਨੂੰ ਜਿਸ ਨੇ ਤਿਲ ਫੁੱਲ ਇਸ ਸੰਘਰਸ਼ ਦੇ ਵਿੱਚ ਹਿੱਸਾ ਪਾਇਆ, ਤੇ ਖਾਸ ਤੌਰ 'ਤੇ ਸਿੱਖ ਡਾਇਸਪੋਰਾ ਨੂੰ ਜਿਹੜੇ ਦੇਸ਼ ਵਿਦੇਸ਼ਾਂ ਦੇ ਵਿੱਚ ਅਮਰੀਕਾ ਤੋਂ ਲੈ ਕੇ ਆਸਟ੍ਰੇਲੀਆ, ਇੰਗਲੈਂਡ, ਯੂਰਪ ਹਰ ਜਗ੍ਹਾ 'ਤੇ ਇਸ ਸੰਘਰਸ਼ ਦੇ ਥੰਮ ਵਜੋਂ ਕੰਮ ਕਰਦੇ ਰਹੇ ਨੇ ਤੇ ਅੱਜ ਵੀ ਕਰ ਰਹੇ ਨੇ। ਉਹਨਾਂ ਸਾਰਿਆਂ ਦਾ ਜਿਹੜਾ ਯੋਗਦਾਨ ਹੈ ਉਹ ਭੁੱਲਿਆ ਨਹੀਂ ਜਾ ਸਕਦਾ ਤੇ ਉਹਨਾਂ ਦੀ ਆਪਣੀ ਇੱਕ ਵਿਸ਼ੇਸ਼ ਥਾਂ ਹੈ। ਸੋ ਅਸੀਂ ਇਸ ਵਾਰ 29 ਅਪ੍ਰੈਲ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਖਾਲਿਸਤਾਨ ਐਲਾਨਨਾਮੇ ਦੇ ਦਿਨ ਅਰਦਾਸ ਕਰਾਂਗੇ। ਉੱਥੇ ਇੱਕ ਇਕੱਤਰਤਾ ਹੋਏਗੀ। ਮਰਹੂਮ ਪੰਜਾਬੀ ਨੌਜਵਾਨ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਮਾਤਾ ਚੰਨ ਕੌਰ ਨੇ ਅੱਜ ਆਪਣੇ ਘਰ ਆਏ ਲੋਕਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਸ਼ਹੀਦ ਹੋਏ 4 ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਆਪਣੇ ਪੁੱਤਰ ਨੂੰ ਯਾਦ ਕਰਦਿਆਂ ਮਾਤਾ ਚੰਨ ਕੌਰ ਨੇ ਕਿਹਾ ਕਿ ਮੂਸੇਵਾਲਾ ਸਾਰਿਆਂ ਦਾ ਪੁੱਤਰ ਸੀ। ਜੇ ਸਾਨੂੰ ਇਨਸਾਫ ਦੀ ਮਾੜੀ ਜਿਹੀ ਵੀ ਉਮੀਦ ਹੁੰਦੀ ਤਾਂ ਸਾਨੂੰ ਬੋਲਣ ਦੀ ਕੀ ਲੋੜ ਸੀ। ਪਰਸੋਂ ਸ਼ਹੀਦ ਹੋਏ ਉਹਨਾਂ ਨੂੰ ਸਲੂਟ ਤੇ ਉਹਨਾਂ ਦੇ ਮਸਲਿਆਂ ਨੂੰ ਰੱਬ ਭਾਣਾ ਮੰਨਣ ਦਾ ਬਲ ਬਖਸ਼ੇ। ਸ਼ੁਭਦੀਪ ਤਾਂ ਪਹਿਲਾਂ ਵੀ ਇੱਕ ਇੰਟਰਵਿਊ 'ਚ ਕਹਿ ਕੇ ਗਿਆ ਸੀ, ਕਹਿੰਦਾ ਜਦੋਂ ਝੰਡੇ 'ਚ ਤਿਰੰਗੇ 'ਚ ਲਿਪਟ ਕੇ ਆਉਂਦਾ ਤਾਂ ਉਹਦੇ 'ਚ ਜ਼ਿਆਦਾਤਰ ਲੋਕ ਸਾਡੇ ਹੁੰਦੇ। ਕੱਲ ਵੀ ਉਹੀ ਗੱਲ ਹੋਈ ਹੈ, 4 ਸਾਡੀ ਸਟੇਟ ਦੇ ਤੇ ਇੱਕ ਮੁੰਡਾ ਅਦਰ ਸਟੇਟ ਦਾ, ਚਲੋ ਉਹ ਵੀ ਤਾਂ ਕਿਸੇ ਦਾ ਬੱਚਾ ਹੀ ਆ। ਤੇ ਵੀ ਜਿਹੜੀ ਇਹ ਕੁਰਬਾਨੀ ਹੈ ਸਾਨੂੰ ਹੀ ਕਿਉਂ ਦੇਣੀ ਪੈਂਦੀ ਹੈ, ਜਦ ਉਹ ਇਹਨਾਂ ਗੱਲਾਂ ਤੇ ਜਿਹੜੀ ਡੂੰਘਾ ਸੋਚਦਾ ਸੀਗਾ। ਬਾਕੀ ਬਾਹਰ ਬੈਠੇ ਕੱਲ ਸਰੀ ਦੇ ਵਿੱਚ ਪਰਸੋਂ ਨਗਰ ਕੀਰਤਨ ਸੀ, ਉੱਥੇ ਬੱਚਿਆਂ ਨੇ ਸ਼ੁਭ ਦਾ ਟਰੈਕਟਰ ਹੈ ਕੋਈ ਹੋਰ, ਉਹ ਸਾਬਤ ਕਰਤਾ ਵੀ ਹੈ ਨਹੀਂਗਾ ਕੋਈ ਉਹਦੇ ਬਰਾਬਰ ਦਾ, ਚਾਹੇ ਕਿੰਨੇ ਜ਼ੋਰ ਲਾਈ ਜਾਣ। ਤੇ ਉਹਦੀਆਂ ਫੋਟੋਆਂ ਲਾ ਕੇ ਜਾਣੀ ਹਰੇਕ ਥਾਂ ਹਰੇਕ ਦੇ ਮਨ ਦੇ ਵਿੱਚ ਇਹ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਜਸਟਿਸ ਮੰਗ ਰਹੀ ਹੈ ਸਰਕਾਰ ਕੋਲ। ਤੇ ਸਾਡੇ ਹਰਕੀਰਤ ਜੀ
ਬਰੈਂਪਟਨ ਦੇ ਡਿਪਟੀ ਮੇਅਰ, ਜਿਨ੍ਹਾਂ ਨੇ ਸਾਡੇ ਬੱਚੇ ਨੂੰ ਇੱਕ ਉਹਦੇ ਨਾਮ ਦੇ ਉੱਤੇ ਰੋਡ ਦਾ ਨਾਮ ਰੱਖਣ ਕਰਕੇ ਮਾਣ ਬਖਸ਼ਿਆ। ਮੈਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਹੈ ਤੇ ਉਹਨਾਂ ਦਾ ਮੈਂ ਧੰਨਵਾਦ ਵੀ ਕਰਦੀ ਹਾਂ। ਜਿਹੜੇ ਸਾਡੀਆਂ ਸਰਕਾਰਾਂ ਨਾਲੋਂ ਕਿਤੇ ਵੱਧ ਕੇ ਸਾਡੇ ਬੱਚੇ ਲਈ, ਸਾਡਾ ਬੱਚਾ ਨਹੀਂ ਹੈਗਾ ਸੀ ਉਹ ਇਕੱਲਾ, ਉਹ ਸਾਰੀ ਦੁਨੀਆ ਦਾ ਬੱਚਾ ਸੀ। ਉਹ ਤਾਂ ਕਰਕੇ ਉਹਨੂੰ ਇੰਨਾ ਮਾਣ ਸਤਿਕਾਰ ਮਿਲ ਰਿਹਾ ਤੇ ਸਾਡੇ ਸੁੱਤੇ ਪਏ ਆ ਤੇ ਸਾਡੇ ਤੇ ਹਜੇ ਸਗੋਂ ਦੀ ਐਲੀਗੇਸ਼ਨ ਲਾ ਰਹੇ ਆ। ਪਰ ਉਹ ਮਾਨਸੋ, ਜੇ ਤੁਸੀਂ ਸਾਨੂੰ 11 ਮਹੀਨੇ ਹੋ ਗਏ, ਜੇ ਤੁਸੀਂ ਸਾਨੂੰ ਮਾੜੀ ਜਿਹੀ ਵੀ ਇਨਸਾਫ ਦੀ ਸਾਨੂੰ ਉਮੀਦ ਹੁੰਦੀ, ਸਾਨੂੰ ਬੋਲਣ ਦਾ ਕੀ ਲੋੜ ਸੀ? ਹੁਣ ਅਸੀਂ ਇਕੱਲੇ ਨੂੰ ਕਿਸੇ ਨੂੰ ਮਿਲ ਨਹੀਂ ਸਕਦੇ, ਇੰਨੀ ਸੰਗਤ ਆਉਂਦੀ ਹੈ ਤੇ ਫਿਰ ਸਾਨੂੰ 2 ਸ਼ਬਦ ਬੋਲਣ ਵਾਸਤੇ ਸਾਨੂੰ ਮਾਈਕ ਦੀ ਜ਼ਰੂਰਤ ਪੈਂਦੀ ਹੈ ਤਾਂ ਸਾਨੂੰ ਬੋਲਣੇ ਪੈਂਦੇ ਨੇ ਤੇ ਫਿਰ ਉਹਦੇ ਉੱਤੇ ਕਹਿੰਦੇ ਨੇ ਇਹ ਰਾਜਨੀਤੀ ਹੈ। 5% ਲੋਕ ਨੇ ਜਿਹੜੇ ਇਹੋ ਜਿਹੇ ਬੈਠੇ ਆ ਵਿੱਚ। ਪਰਸੋਂ ਜੋ ਉੱਥੇ ਕਿਤੇ ਇਹ ਬੈਠੇ ਸੀਗੇ ਸਰਦਾਰ ਜੀ, ਉੱਥੇ ਆਪਦੇ ਕੰਮ 'ਚ ਡੁੱਬੇ ਰਹਿੰਦੇ ਨੇ। ਮੈਂ ਤਾਂ ਦੇਖਦੀ ਹਾਂ, ਹੁਣ ਜਿਹੜੇ ਕਮੈਂਟ ਕਰਦੇ ਨੇ ਉਹ ਨਹੀਂ ਨਾ ਦੇਖਦੇ ਵੀ ਇਹਨਾਂ ਦੇ ਹਾਲਾਤ ਕੀ ਨੇ। ਮੈਂ ਦੇਖਦੀ ਇਹਨਾਂ ਨੂੰ ਸਾਰਾ ਦਿਨ, ਮੈਂ ਕਹਿੰਦੀ ਵੀ ਬੋਲਦੇ ਨਹੀਂ, ਗੱਲ ਨਹੀਂ ਕਰਦੇ। ਜਿਵੇਂ ਕਿਸੇ ਗੱਲ ਦਾ ਸਵਾਲ ਕਰ ਦਿੰਦੀ ਆ ਵੀ ਆਹ ਗੱਲ ਐ ਸੀ ਤਾਂ ਉਨੀ ਦਾ ਜਵਾਬ ਦੇਣਾ ਨਹੀਂ, ਇਹਨਾਂ ਨੇ ਬੋਲਣੇ ਨਹੀਂ, ਚੁੱਪ ਕਰਕੇ ਬੈਠੇ ਰਹਿੰਦੇ ਨੇ। ਉਹ ਕਿਸੇ ਭਰਾ ਨੇ ਫੋਟੋ ਖਿੱਚ ਕੇ ਪਾਤੀ ਤੇ ਉਸ ਤੇ ਵੀ ਇੱਕ ਦਾੜੀ ਵਾਲੇ ਵੀਰ ਦੇ ਐਡਾ ਵੱਡਾ ਦਾੜਾ ਸਜਾਇਆ ਹੋਇਆ ਉਹਦਾ, ਉਸ ਤੇ ਵੀ ਉਹਨੇ ਕਿਹਾ, ਕਹਿੰਦਾ ਵੋਟਾਂ ਭਾਲਦੇ। ਕੀ ਕਰਨੀਆਂ ਨੇ ਅਸੀਂ ਵੋਟਾਂ? ਮੈਨੂੰ ਦੱਸੋਗੇ ਕਿਸੇ ਦਾ 29 ਸਾਲ ਦਾ ਹੋਣਹਾਰ ਕਮਾਊ ਪੁੱਤ ਗਿਆ ਹੋਵੇ ਤੇ ਉਹ ਵੋਟਾਂ ਮੰਗੂਗਾ? ਬੇ ਭਰਾਵੋ, ਅਸੀਂ ਤੁਹਾਡੇ ਕੋਲੋਂ ਖੈਰ ਮੰਗਦੇ ਆ ਵੀ ਕਿਤੇ ਸਾਡੇ ਬੱਚੇ ਦੀ ਜਿਹੜੀ ਇੰਨੀ ਉਹਨੇ ਸਟਰਗਲ ਕੀਤੀ ਹੈ ਤੇ ਇੰਨੇ ਲੋਕਾਂ ਦਾ ਉਹਨੇ ਪਿਆਰ ਖੱਟਿਆ, ਵੀ ਉਹਨੂੰ ਕਿਉਂ ਰੋਲਣ ਤੇ ਲੱਗੇ ਹੋਏ ਹੋ ਤੁਸੀਂ? ਕੁਛ 5-4 ਲੋਕ, 5% ਲੋਕ ਹੈਗੇ ਆ ਜੀ। ਬਾਕੀ ਮੇਰੇ ਅਕਾਲ ਪੁਰਖ ਤੇ ਮੈਨੂੰ ਬਹੁਤ ਭਰੋਸਾ ਹੈ। ਜਿਹੜੇ ਛੁਪੇ ਹੋਏ ਚਿਹਰੇ ਬਾਹਰ ਆ ਰਹੇ ਨੇ, ਲੱਖ ਕਹੀ ਜਾਣੇ ਵੀ ਅਸੀਂ ਨਹੀਂ, ਜੇ ਨਹੀਂ, ਉਹ ਨਹੀਂ, ਤੇ ਮੇਰੇ ਪੁੱਤ ਨੂੰ ਤਾਂ ਇਹ ਗੈਂਗਸਟਰਾਂ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਨੇ। ਜਿਹੜੇ ਗੈਂਗਸਟਰਾਂ ਨਾਲ ਸਰਿਆਂ ਫਿਰਦੇ ਨੇ, ਉਹਨਾਂ ਬਾਰੇ ਇਹਨਾਂ ਦਾ ਕੀ ਖਿਆਲ ਹੈ? ਉਦੋਂ ਇਹਨਾਂ ਦੀਆਂ ਜੀਬਾਂ ਕਿਉਂ ਬੰਦ ਹੋ ਜਾਂਦੀਆਂ ਨੇ? ਕੀ ਕੈਨੇਡਾ ਸਰਕਾਰ ਨੂੰ ਇਹ ਲਿਖ ਨਹੀਂ ਸਕਦੇ ਵੀ ਇੱਥੋਂ ਜਾ ਕੇ ਪਤਾ ਨਹੀਂ ਕਿਹੜੇ ਤਰੀਕੇ ਨਾਲ ਸਾਡੇ ਕਿਹੋ ਜਿਹੇ ਨਿਯਮ ਨੇ? ਅਸੀਂ ਤਾਂ ਕੰਮ ਕਰਨੇ ਨੇ, ਸਾਨੂੰ ਤਾਂ ਵੀਜ਼ਾ ਨਹੀਂ ਮਿਲਦਾ ਤੇ ਇਹ ਜਿਹੜੇ ਮਾਰ ਕੇ ਬੰਦੇ ਨੂੰ ਸ਼ਾਸਨ ਘੜ ਕੇ ਮਾਰ ਕੇ ਵਗ ਜਾਂਦੇ ਨੇ, ਉਹਨਾਂ ਨੂੰ ਜੱਟ ਦੇ ਵੀਜ਼ੇ ਮਿਲ ਜਾਂਦੇ ਨੇ। ਘੱਟ ਗਿਣਤੀਆਂ ਦੇ ਲਈ ਨਫ਼ਰਤ ਭਰੇ ਭਾਸ਼ਣ ਦਿੰਦਿਆਂ ਭਾਜਪਾ ਦੇ ਕਈ ਵਿਧਾਇਕਾਂ ਨੂੰ ਦੇਖਿਆ ਗਿਆ ਹੈ। ਪਰ ਹੁਣ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦਿੱਤੇ ਇੱਕ ਬਿਆਨ ਨੂੰ ਸੁਣ ਕੇ ਘੱਟ ਗਿਣਤੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ। ਰੋਜ਼ਾਨਾ ਮੁਸਲਮਾਨਾਂ ਤੇ ਹੋ ਰਹੇ ਹਮਲਿਆਂ ਤੇ ਭਾਜਪਾ ਸਰਕਾਰ ਚੁੱਪ ਹੈ ਅਤੇ ਸ਼ਰੇਆਮ ਭਾਜਪਾ ਦੇ ਨੁਮਾਇੰਦੇ ਲੋਕ ਮੰਚ ਤੋਂ ਕਹਿ ਰਹੇ ਹਨ ਕਿ ਜੇਕਰ ਤੇਲੰਗਾਨਾ 'ਚ ਭਾਜਪਾ ਦੀ ਸਰਕਾਰ ਆਈ ਤਾਂ ਮੁਸਲਮਾਨਾਂ ਲਈ ਰਾਖਵਾਂਕਰਨ ਹਟਾ ਦਿੱਤਾ ਜਾਵੇਗਾ, ਮੁਸਲਮਾਨਾਂ ਨੂੰ ਖਤਮ ਕਰ ਦੇਵਾਂਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ ਬਿਆਨ ਤੋਂ ਉਹਨਾਂ ਦੀ ਘੱਟ ਗਿਣਤੀਆਂ ਲਈ ਨਫ਼ਰਤ ਸਾਫ਼ ਜ਼ਾਹਰ ਹੁੰਦੀ ਹੈ ਤੇ ਸਮਝ ਸਕਦੇ ਹਾਂ ਕਿ ਉਹ ਦੇਸ਼ ਨੂੰ ਕਿਸ ਦਿਸ਼ਾ ਵਿੱਚ ਲਿਜਾਣਾ ਚਾਹੁੰਦੇ ਹਨ। मैं यहाँ कह कर जाता हूं, भारतीय जनता पार्टी की सरकार बनेगी तो एक गैर संवैधानिक मुस्लिम रिजर्वेशन को हम समाप्त कर देंगे। ये अधिकार तेलंगाना के एससी, एसटी और ओबीसी का है, वो अधिकार उनको मिलेगा और मुस्लिम रिजर्वेशन को हम समाप्त कर देंगे।